ਐਮਪੀ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਜੀ। ਜੀ ਬਿਲਕੁਲ, ਕੱਲ ਦੀ ਗੱਲ ਆ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਉਹ ਬਿਆਨ ਜਿਹੜਾ ਉਹਨਾਂ ਨੇ ਦਿੱਤਾ ਸੀਗਾ ਸਦਨ ਦੇ ਵਿੱਚ ਜੀ ਕਿ ਬਈ ਸਾਨੂੰ ਵੀ ਇਜਾਜ਼ਤ ਦਿਓ ਡੋਡੇ ਬੀਜਣ ਦੀ, ਉਹਦੀ ਬੜੀ ਚਰਚਾ ਹੋਈ ਸੀਗੀ। ਤੇ ਉਸ ਤੋਂ ਬਾਅਦ ਅੱਜ ਇਹਨਾਂ ਨੇ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ। ਤਾਂ ਇਸ ਮੁੱਦੇ ਨੂੰ ਚੁੱਕਣ ਵਾਸਤੇ ਮੈਂਬਰ ਪਾਰਲੀਮੈਂਟ ਮਾਨ ਨੇ ਕਾਫੀ ਕਹਿ ਲਓ ਕਿ ਤੱਥ ਜਿਹੜੇ ਆ ਉਹ ਇਕੱਠੇ ਕੀਤੇ ਸਨ, ਔਰ ਇਸ ਤੋਂ ਇਲਾਵਾ ਬੜੀ ਸ਼ਾਨਦਾਰ ਪੇਸ਼ਕਾਰੀ ਦੇ ਨਾਲ ਉਹਨਾਂ ਨੂੰ ਸਦਨ 'ਚ ਰੱਖ ਵੀ ਦਿੱਤਾ। ਤਾਂ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਖਾਸ ਤੌਰ ਤੇ ਆਪਾਂ ਸ਼ੁਰੂਆਤ ਦੇ ਵਿੱਚ ਜੇ ਇਸ ਚੀਜ਼ को ਲਈਏ ਕਿ ਇੰਡੀਆ ਮੁਲਕ ਦਾ ਕਾਨੂੰਨ, ਅਦਾਲਤਾਂ, ਜੱਜ ਤੇ ਹੁਕਮਰਾਨ ਇਹ ਵਿਤਕਰੇ ਭਰੀ ਦੋਹਰੀ ਸੋਚ ਉੱਤੇ ਅਮਲ ਕਰਦੇ ਹੋਏ ਭਾਰਤ ਦੇ ਵਿਧਾਨ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਆ ਰਹੇ ਜੀ ਜੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ। ਤਾਂ ਫਿਰ ਉਹ ਕਹਿੰਦੇ ਕਿ ਜੇਕਰ ਉਹ ਵਿਧਾਨਕ ਤੇ ਕਾਨੂੰਨੀ ਸੰਸਥਾਵਾਂ ਹੀ ਆਪਣੇ ਮੁਲਕ ਦੇ ਬਹੁ ਗਿਣਤੀ ਦੇ ਨਿਵਾਸੀਆਂ ਨਾਲ ਨਰਮੀ ਨਾਲ ਪੇਸ਼ ਆਉਣ ਅਤੇ ਘੱਟ ਗਿਣਤੀ ਕੌਮਾਂ ਨਾਲ ਮਦਭਾਵਨਾ ਅਧੀਨ ਸਖਤੀ ਨਾਲ ਪੇਸ਼ ਆਉਣ ਅਤੇ ਉਹਨਾਂ ਨਾਲ ਹਰ ਪੱਧਰ ਤੇ ਵਿਤਕਰੇ ਭਰੀਆਂ ਕਾਰਵਾਈਆਂ ਕਰਨ ਤਾਂ ਅਜਿਹੇ ਮਾਹੌਲ ਵਿੱਚ ਕਾਨੂੰਨੀ ਵਿਵਸਥਾ, ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣਾ ਸੰਭਵ ਨਹੀਂ ਹੋ ਸਕਦਾ। ਇਸ ਲਈ ਇੱਥੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਜੇਕਰ ਬਿਲਕਿਸ ਬਾਨੋ ਨਾਲ ਜ਼ਬਰ ਜਨਾਹ ਕਰਨ ਵਾਲੇ ਅਤੇ ਉਸ ਦੇ ਪਰਿਵਾਰ ਦੇ 11 ਮੈਂਬਰਾਂ ਨੂੰ ਕਤਲ ਕਰਨ ਵਾਲੇ ਅਤੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਇੱਥੋਂ ਦਾ ਕਾਨੂੰਨ, ਅਦਾਲਤ ਅਤੇ ਹੁਕਮਰਾਨ ਰਿਹਾ ਕਰ ਸਕਦੇ ਹਨ, ਤਾਂ ਸਿੱਖ ਕੌਮ ਨਾਲ ਸੰਬੰਧਿਤ ਉਹਨਾਂ ਨੌਜਵਾਨਾਂ ਨੂੰ ਜੋ ਆਪਣੀਆਂ 25-25 ਸਾਲ ਦੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰਨ ਉਪਰੰਤ 4-4, 5-5 ਸਾਲ ਤੋਂ ਅਜੇ ਵੀ ਬੰਦੀ ਨੇ, ਉਹਨਾਂ ਨੂੰ ਰਿਹਾ ਕਰਨ ਵਿੱਚ ਹੁਕਮਰਾਨਾਂ ਨੂੰ ਅਤੇ ਅਦਾਲਤਾਂ ਨੂੰ ਕੀ ਤਕਲੀਫ ਹੈ। ਇਹ ਦੋਹਰੇ ਮਾਪਦੰਡ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਮ ਨਾਲ ਕਿਉਂ ਅਪਣਾਏ ਜਾ ਰਹੇ ਹਨ? ਇਸ ਦਾ ਜਵਾਬ ਮੁਲਕ ਦੀ ਪਾਰਲੀਮੈਂਟ, ਸਮੁੱਚੇ ਮੈਂਬਰਾਂ, ਸਪੀਕਰ ਸਾਹਿਬ ਅਤੇ ਸਰਕਾਰ ਜਨਤਕ ਤੌਰ ਤੇ ਦੇਵੇ ਜੀ। ਖੈਰ ਉਹਨਾਂ ਨੇ ਨਾਮਾਂ ਦੀ ਸੂਚੀ ਵੀ ਪੜ੍ਹੀ ਹੈ, ਜਿਹੜੇ ਮਤਲਬ ਕਿ 25-25, 27-27 ਸਾਲ ਜਾਂ ਇਹ ਤੋਂ ਵੀ ਕੁਛ ਕਹਿ ਲਓ ਕਿ ਕੇਸ ਹੈਗੇ ਆ, ਜਿੱਦਾਂ ਭਾਈ ਗੁਰਦੀਪ ਸਿੰਘ ਖੇੜਾ ਉਹ 32 ਸਾਲ ਤੋਂ ਨੇ। ਤਾਂ ਇਹ ਨਾਂ ਵੀ ਪੜ੍ਹੇ ਗਏ, ਸਜ਼ਾ ਦੀ ਜਿਹੜੀ ਮਿਆਦ ਆ ਉਹ ਵੀ ਉੱਥੇ ਦੱਸੀ ਗਈ ਆ। ਤਾਂ ਖੈਰ ਗੱਲ ਇਹ ਆ ਕਿ ਇਹਨਾਂ ਨੇ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਾਫੀ ਤਿਆਰੀ ਦੇ ਨਾਲ ਇਹ ਮੁੱਦਾ ਜਿਹੜਾ ਉੱਥੇ ਰੱਖਿਆ। ਤਾਂ ਇਸ ਮੁੱਦੇ ਤੇ ਹੁਣ ਕੀ ਅੱਗੇ ਹੁਲਾਰਾ ਮਿਲਦਾ ਹੈ, ਕੀ ਅੱਗੇ ਹੁਲਾਰਾ ਮਿਲਦਾ ਹੈ, ਉਹ ਤਾਂ ਬਾਅਦ ਦੀ ਗੱਲ ਆ। ਪਰ ਰਾਜ ਸਭਾ ਦੇ ਵਿੱਚ ਜ਼ਰੂਰ ਚਰਚਾ ਹੋਈ ਆ। ਰਾਜ ਸਭਾ ਦੇ ਵਿੱਚ ਕੇਂਦਰ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੁਝ ਸੰਕੇਤਕ ਤੌਰ ਤੇ ਪੋਜ਼ਿਟਿਵ ਚੀਜ਼ ਕਹੀ ਹੈ। ਜੀ ਜੀ, ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਜੋ ਰਿਹਾਈ ਦਾ ਮੁੱਦਾ ਹੈ ਕਿ ਬਈ ਸੂਬਾ ਸਰਕਾਰਾਂ ਨੂੰ ਉਹਨਾਂ ਦੇ ਪ੍ਰਸਤਾਵ ਜਿਹੜੇ ਆ ਉਹ ਭੇਜਣ। ਫਿਰ ਉਹਦੇ ਤੇ ਦੇਖਦੇ ਆ ਕੀ ਆ, ਮਤਲਬ ਕਿ ਕੁਛ ਨਾ ਕੁਛ ਪ੍ਰੋਗਰੈਸ ਤਾਂ ਹੋਈ ਹੈ ਨਾ ਇਸ ਮੁੱਦੇ ਤੇ। ਤਾਂ ਖੈਰ ਦੇਖੋ, ਇਹੀ ਫਾਇਦਾ ਹੁੰਦਾ ਹੈ ਕਿ ਜੇ ਤੁਸੀਂ ਆਪਣੀ ਤਿਆਰੀ ਨਾਲ ਜਾਂਦੇ ਹੋ, ਵਧੀਆ ਢੰਗ ਨਾਲ ਗੱਲ ਕਰਦੇ ਹੋ, ਤਾਂ ਤੁਹਾਡੀ ਕੌਮ ਦਾ ਮੁੱਦਾ ਜਿਹੜਾ ਉਹ ਪੂਰੇ ਦੇਸ਼ ਦੇ ਵਿੱਚ ਚਲੇ ਜਾਂਦਾ ਹੈ। ਇਸ ਕਰਕੇ ਸਿਮਰਨਜੀਤ ਸਿੰਘ ਮਾਨ ਨੇ, ਮੈਂ ਤਾਂ ਕਹਿ ਰਿਹਾ ਸੀਗਾ ਕਿ ਪੇਸ਼ਕਾਰੀ ਵੀ ਆਪਣੇ ਅੰਦਾਜ਼ ਦੇ ਵਿੱਚ ਕਹਿ ਲਓ ਕਿ ਬੜੀ ਸੋਚ ਨਾਲ ਕੀਤੀ, ਕਿਉਂਕਿ ਅੰਗਰੇਜ਼ੀ ਬੋਲ ਰਹੇ ਸੀ। ਜ਼ਿਆਦਾਤਰ ਮਾਮਲਿਆਂ 'ਚ ਤੁਹਾਨੂੰ ਪਤਾ ਹੀ ਹੈ ਕਿ ਅੰਗਰੇਜ਼ੀ 'ਚ ਗੱਲ ਜਿਹੜੀ ਉੱਥੇ ਰੱਖੀ ਜਾਂਦੀ ਹੈ ਤਾਂ ਉਹ ਮਤਲਬ ਕਿ ਸਾਰੇ ਦੇਸ਼ ਦੇ ਵਿੱਚ ਚਲੇ ਜਾਂਦੀ ਹੈ। ਤਾਂ ਅਕਸਰ ਅੰਗਰੇਜ਼ੀ 'ਚ ਗੱਲ ਇਸੇ ਕਰਕੇ ਕਰਦੇ ਆ ਕਿ ਸਦਨ ਦੇ ਵਿੱਚ ਜੋ ਉਹਨਾਂ ਦੀ ਗੱਲ ਹੈ, ਚਾਹੇ ਉਹ ਡੋਡੇ ਬੀਜਣ ਵਾਲੀ ਹੈ, ਚਾਹੇ ਇਹ, ਕਿ ਉਹ ਦੂਰ ਤੱਕ ਚਲੀ ਜਾਵੇ। ਤਾਂ ਖੈਰ ਗੱਲ ਇਹ ਆ ਕਿ ਹੁਣ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਤਾਂ ਆਪਣੀ ਗੱਲ ਜਿਹੜੀ ਆ ਉੱਥੇ ਮੁਕੰਮਲ ਕਰ ਦਿੱਤੀ ਆ। ਬਾਕੀ ਦੇਖੋ, ਫੈਸਲਾ ਤਾਂ ਲੈਣਾ ਉਹ ਮੋਦੀ ਸਰਕਾਰ ਨੇ ਲੈਣਾ ਜਾਂ ਕਹਿ ਲਓ ਕਿ ਸਟੇਟਾਂ ਦੀਆਂ ਸਰਕਾਰਾਂ ਨੇ ਲੈਣਾ। ਤਾਂ ਬਿਲਕੁਲ ਤਰਕ ਸਹੀ ਨੇ। ਤੇ ਇਹਦੇ ਵਿੱਚ ਮੈਂ ਤਾਂ ਵਾਰ-ਵਾਰ ਕਹਿੰਦਾ ਕਿ ਦੇਖੋ, ਕੁਝ ਰੋਲ ਜਿਹੜੇ ਆ ਉਹ ਲੀਡਰਸ਼ਿਪ ਨੂੰ ਅਦਾ ਕਰਨੇ ਚਾਹੀਦੇ ਆ। ਹੋ ਸਕਦਾ ਕਿ ਮਸਲਾ ਹੱਲ ਹੋ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਨੇ। ਪਰ ਤੁਹਾਨੂੰ ਜਦੋਂ ਜਦ ਤੱਕ ਕਰਨੀ ਪਵੇਗੀ ਨਾ, ਘਰੇ ਬੈਠਿਆ ਤਾਂ ਸਾਰਾ ਕੁਝ ਹੋ ਨਹੀਂ ਜਾਂਦਾ। ਉਹਦੇ ਵਾਸਤੇ ਇਕਮੁੱਠ ਹੋਣਾ, ਇਕਜੁੱਟ ਹੋਣਾ ਬਹੁਤ ਜ਼ਰੂਰੀ ਆ। ਤਾਂ ਖੈਰ ਸਿਮਰਨਜੀਤ ਸਿੰਘ ਮਾਨ ਕਹਿ ਲਓ ਕਿ ਬੁੱਢੀ ਉਮਰੇ ਅੱਛਾ ਉੱਥੇ ਮਤਲਬ ਕਿ ਮੁੱਦਿਆਂ ਨੂੰ ਚੁੱਕਣ ਦਾ ਢੰਗ ਉਹਨਾਂ ਦਾ ਅੱਛਾ ਹੈ ਅਜੇ ਵੀ। ਨਹੀਂ ਤਾਂ ਇਸ ਉਮਰੇ ਤੁਹਾਨੂੰ ਪਤਾ ਜਦੋਂ ਬੰਦਾ ਇੰਨਾ ਬਿਰਧ ਹੋਵੇ, ਇੰਨਾ ਬਜ਼ੁਰਗ ਹੋਵੇ, ਤੇ ਕਈ ਵਾਰ ਉਹ ਗੱਲਾਂ ਜਿਹੜੀਆਂ ਨੇ ਉਹ ਨਹੀਂ ਉੱਥੇ ਰੱਖ ਪਾਉਂਦੇ ਚੱਜ ਨਾਲ। ਪਰ ਇਹਨਾਂ ਨੇ ਜਿਸ ਤਰੀਕੇ ਨਾਲ ਦੋਵੇਂ ਮੁੱਦੇ ਰੇਜ਼ ਕੀਤੇ ਆ, ਕਾਫੀ ਕਹਿ ਲਓ ਕਿ ਠੀਕ ਹੈ, ਸਹਿਮਤੀ ਅਸਹਿਮਤੀ ਹੁੰਦੀ ਹੈ, ਕੋਈ ਸਹਿਮਤ ਹੋ ਸਕਦਾ, ਕੋਈ ਸਹਿਮਤ ਹੋ ਸਕਦਾ, ਸਰਕਾਰ ਵੀ ਸਹਿਮਤ ਹੋ ਸਕਦੀ ਹੈ, ਸਹਿਮਤ ਹੋ ਸਕਦੀ ਹੈ। ਪਰ ਬਤੌਰ ਮੈਂਬਰ ਪਾਰਲੀਮੈਂਟ ਜਿਵੇਂ ਰਾਘਵ ਚੱਡਾ ਤਾਂ ਪੂਰਾ ਧੂ ਕੇ ਲੈ ਜਾਂਦਾ ਮਾਮਲੇ ਨੂੰ। ਉਹ ਕਲਾ ਉਸ ਨੌਜਵਾਨ ਲੀਡਰ ਤੋਂ ਸਾਰਿਆਂ ਨੂੰ ਸਿੱਖਣੀ ਪਵੇਗੀ।
ਜੀ ਜਦ ਕਿ ਬੀਬਾ ਬਾਦਲ ਵਰਗੇ ਜਿਹੜੇ ਇੰਨੇ ਕਹਿ ਲਓ ਤਜਰਬੇਕਾਰ ਮੈਂਬਰ ਪਾਰਲੀਮੈਂਟ, ਉਹ ਕਈ ਵਾਰ ਮਤਲਬ ਕਿ ਜਾਤੀਗਤ ਜਿਹੜੀਆਂ ਗੱਲਾਂ ਹੁੰਦੀਆਂ ਨੇ, ਵਿਅਕਤੀਗਤ ਗੱਲਾਂ ਹੁੰਦੀਆਂ ਨੇ ਜਿਹੜੀਆਂ, ਉਹਨਾਂ 'ਚ ਟਾਈਮ ਜਾਇਆ ਕਰਦੇ ਆ। ਐਸੇ ਸਦਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਇਸੇ ਕਾਰਵਾਈ ਦੇ ਦੌਰਾਨ, ਤਾਂ ਉਹ ਚੀਜ਼ਾਂ ਦਾ ਫਰਕ ਕਿਤੇ ਨਾ ਕਿਤੇ ਨਜ਼ਰ ਆਉਂਦਾ, ਕਿਉਂਕਿ ਸਾਰੇ ਸਾਡੇ ਮੈਂਬਰ ਪਾਰਲੀਮੈਂਟ ਹੈ। ਜੀ ਇਹਨਾਂ ਨੂੰ ਅਸੀਂ ਪਾਰਟੀ ਦੇ ਚਸ਼ਮੇ ਨਾਲ ਨਹੀਂ ਵੇਖਦੇ, ਇਹ ਸਾਰੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਆ। ਜੀ ਉਹ ਪੰਜਾਬ ਦੀ ਗੱਲ ਕਿਸ ਤਰ੍ਹਾਂ ਕਰਦੇ ਆ, ਕਿਸ ਢੰਗ ਨਾਲ ਕਰਦੇ ਆ, ਉਹਨਾਂ ਚੀਜ਼ਾਂ ਦਾ ਫਰਕ ਜਿਹੜਾ ਉਹ ਦੇਖਿਆ ਜਾਂਦਾ।